ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਸ ਅਸਥਾਨ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਤਰਿਤ ਹੋਇਆ। ਦਿੱਲੀ ਜਮਨਾ ਪਾਰ ਦੀਆਂ ਸੰਗਤਾਂ, ਹੋਰ ਜਿੱਥੋਂ ਜਿੱਥੋਂ ਵੀ ਦੂਰੋਂ ਨੇੜਿਓਂ ਤੁਸੀਂ ਸਾਰੇ ਪਰਿਵਾਰਕ ਮੈਂਬਰ ਚੱਲ ਕੇ ਪਹੁੰਚੇ ਹੋ। ਗੁਰੂ ਰਾਮਦਾਸ ਤੁਹਾਨੂੰ ਸਾਰਿਆਂ ਨੂੰ ਜਾਣਦੇ ਨੇ। ਪਿਤਾ ਜੀ ਸਭ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾਓ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਪਿਆਰ ਨਾਲ ਆਖੋ ਧੰਨ ਗੁਰੂ ਰਾਮਦਾਸ ਜੀ। 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 ਪਿਆਰ ਨਾਲ ਤੇ ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ, ਔਰ ਜੋ ਪਰਿਵਾਰਕ ਮੈਂਬਰ ਰੋਜ਼ਾਨਾ 3 ਤੋਂ 4 ਦੁਪਹਿਰੀ ਸੁਣਦੇ ਨੇ PTC ਸਿਮਰਨ ਦੇ ਮਾਧਿਅਮ ਰਾਹੀਂ, ਜਾਂ ਰਾਤ ਨੂੰ 10 ਤੋਂ 11 ਸੰਗਤਾਂ ਜਿਹੜੀਆਂ ਜੁੜਦੀਆਂ ਨੇ, ਭੈਣ ਜੀ ਪਿੱਛੇ ਆਪੇ ਹੱਥ ਖੜੇ ਕਰੀ ਜਾ ਰਹੇ ਕਿ ਅਸੀਂ ਦੇਖਦੇ ਹਾਂ ਰੋਜ਼। ਵਾਹ ਵਾਹ, ਇਹ ਤੁਹਾਡੇ ਪਿਆਰ ਨੂੰ ਨਮਸਕਾਰ ਹੈ। ਸੁਣਿਓ ਧਿਆਨ ਨਾਲ ਜਿਹੜੀ ਮੈਂ ਗੱਲ ਕਰ ਰਿਹਾ। ਜਿਹੜੇ ਵੀ ਪਰਿਵਾਰਕ ਮੈਂਬਰ ਰੋਜ਼ ਤੁਸੀਂ ਜੁੜਦੇ ਹੋ ਨਾ, ਉਹਨਾਂ ਨੂੰ ਪਤਾ ਹੈ ਕੀਰਤਨ ਦੀ ਪ੍ਰਾਰੰਭਤਾ ਦੇ ਸਮੇਂ ਮੈਂ 2-3 ਬੜੀਆਂ ਜ਼ਰੂਰੀ ਗੱਲਾਂ ਕਰਦਾ। ਉਹ ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ, ਹਲੂਣਾ ਦੇਣ ਵਾਲੀਆਂ ਵੀ ਹੁੰਦੀਆਂ ਨੇ, ਔਰ ਅਸੀਂ ਨੇਕ ਇਨਸਾਨ ਬਣੀਏ। ਨੇਕ ਇਨਸਾਨ, ਚੰਗੇ ਇਨਸਾਨ, ਚੰਗੇ ਇਨਸਾਨ ਬਣਨ ਦੇ ਵੱਲ ਉਹ ਗੱਲਾਂ ਬਹੁਤ ਜ਼ਿਆਦਾ ਸਾਡੀ ਸਹਾਇਤਾ ਕਰਦੀਆਂ ਨੇ। ਅੱਜ ਵੀ ਮੈਂ 2 ਗੱਲਾਂ ਕਰਨ ਤੋਂ ਬਾਅਦ ਫਿਰ ਸ਼ਬਦ ਪੜ੍ਹਨਾ ਹੈ। ਪਹਿਲੀ ਗੱਲ, ਇਹ ਧਿਆਨ ਨਾਲ ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦਿੱਲੀ ਵਾਲਿਓ ਕਾਇਮ ਬੈਠੇ ਹੋ ਨਾ, ਕਾਇਮ ਬੈਠੇ ਹੋ, ਇੱਕ ਜਕਾਰਾ ਲਾ ਕੇ ਫਿਰ ਪਿਆਰ ਦਾ ਸਬੂਤ ਦਿਓ। ਜਕਾਰ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਸ ਇਦਾਂ ਕਾਇਮ ਬਹਿਣਾ ਗੁਰੂ ਜੀ ਦੀ ਮਿਹਰ ਨਾਲ, ਜਿੰਨਾ ਸਮਾਂ ਬਾਪੂ ਜੀ ਨੇ ਭਾਉਣਾ ਹੈ। ਕਿਉਂਕਿ ਮੈਨੂੰ ਪਤਾ ਹੈ ਸਾਰੇ ਪਰਿਵਾਰਕ ਮੈਂਬਰ ਹੋ, ਨਾ ਤੁਸੀਂ ਕਾਲੇ ਹੋ ਤੇ ਨਾ ਮੈਂ ਕਾਲਾ। ਕਿਉਂਕਿ ਮੇਰਾ ਇੱਕ ਅਸੂਲ ਹੈ, ਜਦੋਂ ਵੀ ਕਿਤੇ ਜਾਈਦਾ ਇੱਕੋ ਸਮਾਗਮ ਰੱਖੀਦਾ, ਮੈਂ ਭੱਜ ਨੱਸ ਨਹੀਂ ਕਦੀ ਰੱਖਦਾ। ਪਿਛਲੇ ਦੀਵਾਨਾਂ 'ਚ ਜਦੋਂ ਆਏ ਸਾਂ, ਉਦੋਂ ਮੈਂ ਕਾਨਪੁਰ ਜਾਣਾ ਸੀ, ਉਹ ਤਾਂ ਮਜਬੂਰੀ ਬਣੀ ਸੀ ਟ੍ਰੇਨ ਫੜਨ ਕਰਕੇ, ਨਹੀਂ ਤੇ ਮੈਂ ਦਿੱਲੀ ਜਦੋਂ ਵੀ ਆਵਾਂ ਇੱਕੋ ਪ੍ਰੋਗਰਾਮ ਰੱਖੀਦਾ ਕਿ ਪਿਆਰ ਨਾਲ ਸਾਰੇ ਪਰਿਵਾਰਕ ਮੈਂਬਰ ਬੈਠੀਏ। ਹੁਣ ਸੁਣਿਓ ਧਿਆਨ ਨਾਲ। ਹੁਣ ਇੱਕ ਕਲਪਨਾ ਕਰੋ, ਇੱਕ ਉਦਾਹਰਣ ਵਜੋਂ ਇਹ ਗੱਲ ਨੂੰ ਲੈਣਾ। ਕਲਪਨਾ ਕਰੋ ਕਿ ਅਸੀਂ ਕਿਸੇ ਮੁਸੀਬਤ ਵਿੱਚ ਫਸੇ ਹਾਂ। ਗੱਲ ਸੁਣਨ ਵਾਲੀ ਜੇ। ਤੇ ਸਾਡਾ ਇੱਕ ਖਾਸ ਦੋਸਤ ਹੈ ਜਿਹਦੇ ਉੱਤੇ ਸਾਨੂੰ ਬੜਾ ਮਾਣ ਹੈ ਕਿ ਜਦੋਂ ਸਾਡੇ ਉੱਤੇ ਕੋਈ ਮੁਸੀਬਤ ਦਾ ਸਮਾਂ ਬਣੇਗਾ ਉਹ ਸਾਡੀ ਹੈਲਪ ਕਰੇਗਾ। ਹੁਣ ਮੁਸੀਬਤ ਦੇ ਸਮੇਂ ਅਸੀਂ ਆਪਣੇ ਉਸ ਨਜ਼ਦੀਕੀ ਦੋਸਤ ਨੂੰ ਕੀਤਾ ਫੋਨ, ਨਹੀਂ ਚੁੱਕਿਆ ਉਹਨੇ। ਦੂਜੀ ਵਾਰੀ ਕੀਤਾ, ਨਹੀਂ ਚੁੱਕਿਆ ਉਹਨੇ। ਤੀਜੀ ਵਾਰੀ ਕੀਤਾ, ਉਹਨੇ ਨਹੀਂ ਚੁੱਕਿਆ। ਤੇ ਅਸੀਂ ਮਨ ਵਿੱਚ ਨਾ ਆਟੋਮੈਟਿਕ ਸੋਚਣਾ ਸ਼ੁਰੂ ਕਰ ਦਿੰਦੇ ਆ, ਸ਼ਾਇਦ ਇਹ ਮੈਨੂੰ ਟਾਲ ਰਿਹਾ, ਸ਼ਾਇਦ ਇਹ ਮੈਨੂੰ ਟਾਲ ਰਿਹਾ, ਮੇਰਾ ਫੋਨ ਚੁੱਕ ਨਹੀਂ ਰਿਹਾ, ਇਹਨੂੰ ਪਤਾ ਲੱਗ ਗਿਆ ਕਿ ਮੈਂ ਮੁਸੀਬਤ ਵਿੱਚ ਹਾਂ, ਇਹ ਸ਼ਾਇਦ ਮੈਨੂੰ ਟਾਲ ਰਿਹਾ। ਅਸੀਂ ਆਪਣੇ ਅੰਦਰ ਪਿਆਰਿਓ ਨਫ਼ਰਤ, ਗੁੱਸਾ, ਨਿਰਾਸ਼ਾ, ਇਹੋ ਜਿਹੀਆਂ ਭਾਵਨਾਵਾਂ ਲਿਆਉਣੀਆਂ ਸ਼ੁਰੂ ਕਰ ਦਿੰਦੇ ਆ। ਇੱਕ ਇਹੋ ਜਿਹਾ ਦੋਸਤ ਹੈ ਜਿਹੜਾ ਲੋੜ ਪੈਣ ਤੇ ਫੋਨ ਹੀ ਨਹੀਂ ਚੱਕਦਾ। ਹੁਣ ਸਮਾਂ ਬੀਤਿਆ, 2 ਘੰਟੇ ਦੇ ਬਾਅਦ ਉਸੇ ਦੋਸਤ ਦਾ ਸਾਨੂੰ ਆਇਆ ਫੋਨ, ਤੇ ਉਹਨੇ ਫੋਨ ਕਰਕੇ ਪਤਾ ਕੀ ਕਿਹਾ, ਵੀਰਾ, ਉਹ ਮੇਰੇ ਮਿੱਤਰਾ, ਮੈਨੂੰ ਮਾਫ ਕਰੀ, ਸਾਡੇ ਗੁਆਂਢ ਵਿੱਚ ਕਿਸੇ ਦੀ ਮੌਤ ਹੋ ਗਈ ਸੀ, ਮੈਂ ਉਹਦੇ ਅੰਤਮ ਸੰਸਕਾਰ ਤੇ ਸਾਂ, ਤਾਂ ਕਰਕੇ ਮੈਂ ਤੇਰਾ ਫੋਨ ਅਟੈਂਡ ਨਹੀਂ ਕਰ ਪਾਇਆ। ਤੇ ਹੁਣ ਹੋਏਗਾ ਪਤਾ ਕੀ, ਉਸੇ ਵੇਲੇ ਜਿਹੜੀਆਂ ਸਾਡੀਆਂ ਅੰਦਰ ਨਿਰਾਸ਼ਤਾ ਵਾਲੀਆਂ ਭਾਵਨਾਵਾਂ ਆਈਆਂ ਨੇ ਨਾ, ਗੁੱਸੇ ਵਾਲੀਆਂ ਭਾਵਨਾਵਾਂ ਆਈਆਂ ਨੇ, ਉਹ ਉਸੇ ਵੇਲੇ
ਫਿਰ ਪਿਆਰ ਦੇ ਵਿੱਚ ਬਦਲ ਜਾਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਉਸ ਵੇਲੇ ਬੰਦਾ ਸੋਚੇਗਾ, ਮੈਂ ਸੋਚਾਂਗਾ ਨਹੀਂ ਬਈ ਉਹ ਸੰਸਕਾਰ ਤੇ ਸੀ, ਉਹਦਾ ਫੋਨ ਨਾ ਚੁੱਕਣਾ ਹੀ ਬੈਟਰ ਸੀ। ਉਹ ਇਹੋ ਜਿਹੇ ਮਾਹੌਲ ਦੇ ਵਿੱਚ ਸੀ। ਮੇਰੀਆਂ ਜਿਹੜੀਆਂ ਨਫ਼ਰਤ ਵਾਲੀਆਂ, ਨਿਰਾਸ਼ਾ ਵਾਲੀਆਂ ਭਾਵਨਾਵਾਂ ਨੇ ਉਹ ਫਿਰ ਚੇਂਜ ਹੋ ਜਾਣਗੀਆਂ। ਇਹ ਮੇਰੀ ਬੇਨਤੀ ਏ ਪਿਆਰਿਓ, ਜਦੋਂ ਅਸੀਂ ਆਪਣੇ ਅੰਦਰ ਕਿਸੇ ਦੇ ਪ੍ਰਤੀ ਵਿਚਾਰ ਬਦਲਦੇ ਆ ਨਾ, ਉਸੇ ਵੇਲੇ ਸਾਡੀਆਂ ਭਾਵਨਾਵਾਂ ਵੀ ਬਦਲ ਜਾਂਦੀਆਂ ਨੇ। ਪਰ ਕਈ ਵਾਰੀ ਹੁੰਦਾ ਪਤਾ ਕੀ ਏ, ਅਸੀਂ ਆਪਣੇ ਅਹਿਸਾਸ ਤੇ ਨਿੱਜੀ ਭਾਵਨਾਵਾਂ ਦੇ ਅਨੁਸਾਰ ਵਿਚਰਦੇ ਆ ਕਿ ਜੋ ਮੈਂ ਅਹਿਸਾਸ ਕਰ ਰਿਹਾ, ਜੋ ਮੈਂ ਫੀਲ ਕਰ ਰਿਹਾ, ਜੋ ਮੇਰੇ ਅੰਦਰ ਚੱਲ ਰਿਹਾ, ਬਸ ਆਹੀ ਚੀਜ਼ ਸਹੀ ਹੈ। ਪਰ ਕਈ ਵਾਰੀ ਇਹ ਚੀਜ਼ ਗਲਤ ਸਾਬਤ ਹੋ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਸਾਡੇ ਜਜ਼ਬਾਤ ਸੱਚੇ ਨਹੀਂ ਹੁੰਦੇ। ਜਜ਼ਬਾਤਾਂ ਦੇ ਰੌਹ ਵਿੱਚ ਅਸੀਂ ਵਗ ਕੇ ਕਈ ਵਾਰੀ ਫੈਸਲੇ ਗਲਤ ਲੈ ਲੈਨੇ ਆ। ਉਹ ਜਜ਼ਬਾਤ ਕਈ ਵਾਰੀ ਸਹੀ ਸਾਬਤ ਨਹੀਂ ਹੁੰਦੇ, ਪਰ ਜਿਵੇਂ ਹੀ ਅਸੀਂ ਵਿਚਾਰ ਬਦਲਦੇ ਆ, ਉਸੇ ਵੇਲੇ ਹੀ ਸਾਡੀਆਂ ਭਾਵਨਾਵਾਂ ਬਦਲ ਜਾਂਦੀਆਂ ਨੇ। ਇੱਥੇ ਇੱਕ ਮੈਂ ਬੇਨਤੀ ਕਰਨੀ ਬੜੀ ਯੋਗ ਸਮਝਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਭ ਦੀ ਆਵਾਜ਼ ਨਹੀਂ ਆ ਰਹੀ, ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਮਨੋਵਿਗਿਆਨੀ ਨੇ ਨਾ, ਉਹ ਇਹ ਚੀਜ਼ ਮੰਨਦੇ ਨੇ ਕਿ ਤੁਹਾਡੇ ਚਿਹਰੇ ਦੇ ਹਾਵ ਭਾਵ ਬਦਲਣ ਦੇ ਨਾਲ ਹੀ ਤੁਹਾਡੀਆਂ ਭਾਵਨਾਵਾਂ ਵੀ ਬਦਲ ਜਾਂਦੀਆਂ ਨੇ। ਹੁਣ ਤੁਸੀਂ ਸਿਆਣੇ ਹੋ, ਕਿਸੇ ਬੰਦੇ ਨੂੰ ਗੁੱਸਾ ਚੜਿਆ ਹੋਵੇ ਨਾ, ਗੁੱਸੇ ਦੇ ਵਿੱਚ ਉਹਦੇ ਭਰਵੱਟੇ ਵੀ ਤਾਂ ਚੁੱਕੇ ਜਾਂਦੇ ਨੇ, ਤਾਂ ਕਰ ਲੈਂਦਾ। ਸੁਣਿਓ, ਬਸ ਨਿੱਕੀ ਜਿੰਨੀ ਮੁਸਕਰਾਹਟ ਲਿਆਂਦੀ ਚਿਹਰੇ ਦੇ ਉੱਤੇ, ਨਿੱਕੀ ਜਿੰਨੀ ਮੁਸਕਰਾਹਟ ਭਾਵੇਂ ਜ਼ਬਰਦਸਤੀ ਆਈ ਏ, ਪਰ ਉਹਨੇ ਚਿਹਰੇ ਦੇ ਹਾਵ ਭਾਵ ਉਸੇ ਵੇਲੇ ਹੀ ਬਦਲ ਦਿੱਤੇ ਨੇ। ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ, ਇਹਨੂੰ ਸਮਝਿਓ। ਭਾਵਨਾਵਾਂ ਦੇ ਮਗਰ ਲੱਗ ਕੇ ਪਿਆਰਿਓ ਚੱਲਣ ਦੀ ਕਦੀ ਵੀ ਕੋਸ਼ਿਸ਼ ਨਾ ਕਰੋ। ਭਾਵਨਾਵਾਂ ਦੇ ਮਗਰ ਲੱਗ ਕੇ ਕਦੀ ਵੀ ਚੱਲਣ ਦੀ ਕੋਸ਼ਿਸ਼ ਨਾ ਕਰੋ। ਜਿਹੜੀ ਵੀ ਅੰਦਰ ਭਾਵਨਾ ਆਈ, ਥੋੜੀ ਜੀ ਉਹਦੇ ਬਾਰੇ ਵਿਚਾਰ ਜ਼ਰੂਰ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਕਈ ਵਾਰੀ ਸਾਡੀ ਜ਼ਿੰਦਗੀ ਦੇ ਫੈਸਲੇ ਕਮਜ਼ੋਰ ਭਾਵਨਾਵਾਂ ਦੇ ਉੱਪਰ ਆਧਾਰਿਤ ਹੋ ਜਾਂਦੇ ਨੇ, ਉਹਨਾਂ ਦਾ ਫਿਰ ਨਤੀਜਾ ਬੜਾ ਗਲਤ ਨਿਕਲਦਾ। ਇਹ ਮੇਰੀ ਬੇਨਤੀ ਏ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਉਤਰਾਅ ਚੜਾ ਆ ਰਿਹਾ, ਜਿਹੜੀ ਵੀ ਅੰਦਰ ਉਸ ਵੇਲੇ ਫੀਲਿੰਗ ਹੈ, ਜਿਹੜੀ ਵੀ ਭਾਵਨਾ, ਉਹਦੇ ਬਾਰੇ ਵਿਚਾਰ ਕਰਨ ਤੋਂ ਬਾਅਦ ਫੈਸਲਾ ਲਵੋ। ਜਿਹੜੀਆਂ ਸਾਡੇ ਅੰਦਰ ਨੈਗੇਟਿਵ ਭਾਵਨਾਵਾਂ ਨੇ ਨਾ, ਨੈਗੇਟਿਵ ਵਿਚਾਰਾਂ ਨੇ, ਉਹਨਾਂ ਦੇ ਉੱਤੇ ਕੰਟਰੋਲ ਕਰੋ ਤੇ ਆਪਣੀਆਂ ਭਾਵਨਾਵਾਂ ਦੇ ਦੁਆਰਾ ਅਗਵਾਈ ਨਾ ਲਓ। ਅਗਵਾਈ ਜੇ ਲੈਣੀ ਹੈ ਨਾ, ਆਪਣੇ ਗੁਰੂ ਦੀ ਬਾਣੀ ਦੇ ਮੁਤਾਬਕ ਲਓ। ਅਗਵਾਈ ਜੇ ਲੈਣੀ ਹੈ ਨਾ, ਜਿਹੜੇ ਰੱਬ ਦੇ ਰੰਗੇ ਹੋਏ ਮਹਾਂਪੁਰਖ ਨੇ, ਰੰਗੇ ਹੋਏ ਗੁਰਸਿੱਖ ਨੇ, ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਅਗਵਾਈ ਲਓ। ਜੇ ਅਗਵਾਈ ਲੈਣੀ ਹੈ ਨਾ ਪਿਆਰਿਓ, ਤੇ ਅਗਵਾਈ ਲੈਣ ਲੱਗਿਆਂ ਇਹ ਜ਼ਰੂਰ ਵੇਖਿਆ ਕਰੋ ਕਿ ਜਿਹੜਾ ਮੈਂ ਕੰਮ ਕਰ ਰਿਹਾ, ਇਹਦੇ ਵਿੱਚ ਮੇਰੇ ਮਾਲਕ ਦੀ ਖੁਸ਼ੀ ਹੈ ਕਿ ਨਹੀਂ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਆਹ ਚੀਜ਼ਾਂ ਦੀ ਵਿਚਾਰ ਕਰਕੇ ਅਸੀਂ ਕੋਈ ਫੈਸਲਾ ਲਵਾਂਗੇ ਨਾ, ਮੈਂ ਸੱਚ ਕਹਿ ਰਿਹਾ, ਸਾਡੇ ਲਿੱਤੇ ਹੋਏ ਹਰ ਫੈਸਲੇ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਮੋਹਰ ਲੱਗ ਜਾਏਗੀ। ਹੈ ਜੀ, ਸਾਡੇ ਲਿੱਤੇ ਹੋਏ ਹਰ ਫੈਸਲੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਮੋਹਰ ਲੱਗ ਜਾਏਗੀ। ਖੁਸ਼ੀ ਸ਼ਾਮਲ ਹੋ ਜਾਏਗੀ। ਸਾਡੇ ਨਾਲ ਉਹ ਚੀਜ਼ ਵਰਤੇਗੀ ਜਿਹੜੀ ਅਸੀਂ ਕੇਵਲ ਅੱਜ ਤੱਕ ਪੜ੍ਹੀ ਏ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਅੱਗੇ ਪੜ੍ਹੀ ਏ, ਪਰ ਜਦੋਂ ਅਸੀਂ ਗੁਰਮਤ ਆਸ਼ੇ ਅਨੁਸਾਰ ਫੈਸਲੇ ਲਵਾਂਗੇ ਨਾ, ਉਹ ਫਿਰ ਪਿਆਰਾ ਮੇਰੇ ਨਾਲ ਵਰਤਣ ਵੀ ਲੱਗ ਪਏਗਾ। ਹੈ ਜੀ, ਫਿਰ ਤੇ ਮੈਨੂੰ ਇਦਾਂ ਮਹਿਸੂਸ ਹੋਏਗਾ ਕਿ ਮੈਂ ਕੱਲਾ ਬਹਿ ਕੇ ਕੀਰਤਨ ਕਰਦਾ ਹੀ ਨਹੀਂ, ਮੇਰੇ ਨਾਲ ਬੈਠਾ ਉਹ ਕਰਦਾ। ਫਿਰ ਮੈਨੂੰ ਬੈਠਿਆਂ ਇਹ ਸੰਗਤ ਵਿੱਚ ਮਹਿਸੂਸ ਹੋਏਗਾ ਮੈਂ ਕੱਲਾ ਬਹਿ ਕੇ ਕੀਰਤਨ ਨਹੀਂ ਸੁਣ ਰਿਹਾ, ਮੇਰੇ ਨਾਲ ਬੈਠਾ ਉਹ ਸੁਣ ਵੀ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਬੋਲ ਰਿਹਾ, ਮੇਰੇ ਅੰਦਰ ਬੋਲਦਾ ਹੈ, ਤੁਸੀਂ ਸੁਣਦੇ, ਤੁਹਾਡੇ ਅੰਦਰ ਬੈਠਾ ਉਹ ਸੁਣ ਰਿਹਾ, ਫਿਰ ਤੇ ਉਹ ਚੀਜ਼ ਵਰਤੇਗੀ। ਅੱਜ ਦੇ ਇਹ ਪਰਿਵਾਰਕ ਇਕੱਠ ਦੀ, ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ ਏ, ਪਹਿਲੀ ਗੱਲ
ਭਾਵਨਾਵਾਂ ਦੀ ਰੌ ਵਿੱਚ ਰੁੜ ਕੇ ਕਦੀ ਵੀ ਕੋਈ ਫੈਸਲਾ ਨਾ ਲਓ। ਉਹ ਫੈਸਲਾ ਲੈਣ ਤੋਂ ਪਹਿਲੇ 2-4 ਮਿੰਟ 5 ਮਿੰਟ ਇਹ ਜ਼ਰੂਰ ਸੋਚੋ ਕਿ ਜਿਹੜਾ ਮੈਂ ਫੈਸਲਾ ਲੈ ਰਿਹਾ ਇਹ ਗੁਰਮਤ ਆਸ਼ੇ ਦੇ ਅਨੁਕੂਲ ਹੈ ਕਿ ਉਲਟ ਹੈ। ਤੇ ਜੇ ਗੁਰਮਤ ਆਸ਼ੇ ਤੋਂ ਉਲਟ ਹੋਵੇ ਕਦੀ ਵੀ ਉਹ ਫੈਸਲਾ ਨਾ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ। ਹਾਂ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਦੂਜੀ ਗੱਲ ਇਹ ਵੀ ਬੜੀ ਪਿਆਰੀ ਔਰ ਜ਼ਿੰਦਗੀ ਦੇ ਵਿੱਚ ਬੜੀ ਕੰਮ ਆਏਗੀ। ਮੈਂ ਸੱਚ ਕਹਿ ਰਿਹਾ, ਜਦੋਂ ਦੀਆਂ ਮੈਂ ਗੱਲਾਂ ਸ਼ੁਰੂ ਕੀਤੀਆਂ ਨਾ ਇੰਨਾ ਬਦਲਾਵ ਆ ਰਿਹਾ ਮੇਰੇ ਵਰਗੇ ਬੋਲਣ ਵਾਲਿਆਂ 'ਚ ਵੀ ਸੁਣਨ ਵਾਲਿਆਂ 'ਚ ਵੀ। ਜਿੱਥੇ ਵੀ ਮੈਂ ਜਾ ਰਿਹਾ, ਜੰਮੂ ਪਿੱਛੇ ਦੀਵਾਨ ਸੀ, ਤੁਸੀਂ ਵੇਖੇ ਨੇ 2 ਦਿਨ ਚੱਲੇ ਨੇ ਉਹ ਪ੍ਰੋਗਰਾਮ। ਹਜ਼ਾਰਾਂ ਸੰਗਤਾਂ, ਉਹ ਗੁਰਦੁਆਰੇ ਦੀ ਕਮੇਟੀ ਕਹਿ ਰਹੀ ਸੀ, ਕਹਿੰਦੇ ਸਾਡੇ ਗੁਰਦੁਆਰੇ ਨੂੰ ਬਣਿਆ ਜਿੰਨੇ ਸਾਲ ਹੋ ਗਏ ਨਾ ਅੱਜ ਇਤਿਹਾਸ ਰਚਿਆ ਗਿਆ, ਇੰਨੀ ਸੰਗਤ ਕਦੀ ਨਹੀਂ ਆਈ। ਬਾਹਰ ਸੜਕਾਂ ਬਲੌਕ ਕਰਨੀਆਂ ਪਈਆਂ, ਇੰਨੀ ਸੰਗਤ। ਮੈਨੂੰ 1000-1200 ਸਰੀਰ ਬਾਹਰ ਨਿਕਲਦਿਆਂ ਮਿਲਿਆ। ਹਰੇਕ ਦੇ ਮੂੰਹ ਤੇ ਕੋਈ ਲਫ਼ਜ਼ ਸੀ। ਜਦੋਂ ਦਾ ਸਮਾਗਮ ਸੁਣ ਰਹੇ ਆ, ਕਰੋਨਾ ਦੇ ਟਾਈਮ ਦਾ ਸੁਣ ਰਹੇ, ਕਹਿੰਦੇ ਇਹੋ ਜੀ ਪੋਜੀਸ਼ਨ ਆ ਗਈ ਸੀ ਅਸੀਂ ਆਤਮ ਹੱਤਿਆ ਕਰਨ ਵਾਲੇ ਪਾਸੇ ਵੀ ਤੁਰ ਪਏ ਸਾਂ। ਪਰ ਕਹਿੰਦੇ ਜਦੋਂ ਦਾ ਸਮਾਗਮ ਨਾਲ ਜੁੜ ਗਏ ਇੰਨੀ ਸਪੋਰਟ ਮਿਲ ਗਈ, ਗੁਰੂ ਨੇ ਸਾਨੂੰ ਤੇ ਨਵਾਂ ਜੀਵਨ ਦਿੱਤਾ ਹੀ ਏ, ਅਸੀਂ ਕਈਆਂ ਨੂੰ ਜੋੜਨ ਵਾਲੇ ਬਣ ਗਏ ਆ। ਸਤਿ ਸ੍ਰੀ ਅਕਾਲ। ਮੈਂ ਜਦੋਂ ਇੱਥੋਂ ਵੀ ਨਿਕਲਣਾ ਹੈ ਨਾ, ਮੈਨੂੰ ਪਤਾ ਬਹੁਤ ਜਾਣਿਆਂ ਨੇ ਮਿਲਣਾ ਜਦੋਂ, ਤੇ ਆਹੀ ਕਹਿਣਾ ਇਹ ਇੱਕ ਵਾਈਬ੍ਰੇਸ਼ਨ ਦਾ ਤਲਕ ਜਿਹਾ ਬਣ ਗਿਆ ਗੁਰੂ ਜੀ ਦੀ ਮਿਹਰ ਨਾਲ। ਮੈਂ ਜੋ ਬੋਲ ਰਿਹਾ, ਤੁਸੀਂ ਜੋ ਸੁਣ ਰਹੇ ਹੋ, ਇਹਦੇ ਵਿੱਚ ਇੱਕ ਪ੍ਰੇਮ ਦੀ ਵਾਈਬ੍ਰੇਸ਼ਨ ਦਾ ਨਾ ਤਲਕ ਬਣ ਗਿਆ। ਪਰਿਵਾਰਕ ਮੈਂਬਰ ਬਣ ਗਏ ਆਪਾਂ। ਮੈਂ ਰੋਜ਼ ਕਹਿੰਦਾ ਸੀ ਪਰਿਵਾਰਕ ਮੈਂਬਰ ਆ, ਪਰਿਵਾਰਕ ਮੀਟਿੰਗ ਕਰਦੇ ਆ ਰੋਜ਼। ਤੇ ਇਹ ਮੀਟਿੰਗ ਦੇ ਦੌਰਾਨ ਬੜੀਆਂ ਤਬਦੀਲੀਆਂ ਆ ਰਹੀਆਂ ਗੁਰੂ ਜੀ ਦੀ ਮਿਹਰ ਨਾਲ। ਹੁਣ ਜਿਹੜੀ ਮੈਂ ਅਗਲੀ ਗੱਲ ਕਰਨ ਲੱਗਾ ਇਹ ਵੀ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਾਇਮ ਬੈਠੇ ਹੋ? ਕਾਇਮ ਹੋ? ਹਾਂਜੀ ਨਹੀਂ ਬੋਲਣਾ। ਹਾਂ, ਜਕਾਰਾ ਤੁਹਾਡਾ ਵਿੱਚ ਹੀ ਰਹਿ ਗਿਆ, ਗੱਜ ਕੇ ਲਾ ਦੇ। ਹਾਂ, ਸਤਿ ਸ੍ਰੀ ਅਕਾਲ। ਜਦੋਂ ਮੈਂ ਪੁੱਛਣਾ ਹੈ ਨਾ ਕਾਇਮ ਬੈਠੇ ਹੋ, ਤੇ ਉਦੋਂ ਜਕਾਰਾ ਲਾ ਕੇ ਆਪਣੀ ਕਾਇਮ ਹੋਣ ਦਾ ਸਬੂਤ ਦੇਈ ਜਾਣਾ, ਸਾਵਧਾਨਤਾ ਦਾ। ਹੋਰ ਰਸ ਵਧੀ ਜਾਏਗਾ। ਉਹ ਤੁਹਾਡੀ ਮੇਰੀ ਉਹ ਜਿਹੜੀ ਅੰਦਰਲੀ ਉਹ ਤਾਰ ਹੈ ਨਾ, ਹੋਰ ਜੁੜਦੀ ਜਾਏਗੀ। ਉਹ ਵਾਈਬ੍ਰੇਸ਼ਨ ਨਾਲ ਵਾਈਬ੍ਰੇਸ਼ਨ ਹੋਰ ਮਿਲਦੀ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਮੀਟਿੰਗ ਦੀ ਦੂਜੀ ਗੱਲ, ਇੱਕ ਬੰਦੇ ਨੇ ਲਈ ਨਵੀਂ ਕਾਰ, 10-15 ਲੱਖ ਵਾਲੀ ਲੈ ਲਈ ਉਹਨੇ ਕਾਰ। ਤੇ ਉਹਦੇ ਅੰਦਰ ਸੋਚ ਕੀ ਬਣ ਰਹੀ ਹੈ ਕਿ ਇਹ ਕਾਰ ਸਾਰੇ ਜਾਣੇ ਵੇਖਣ, ਮੈਂ ਕਾਰ ਲਈ ਏ, ਸਭ ਨੂੰ, ਆਂਢੀਆਂ ਗੁਆਂਢੀਆਂ ਨੂੰ, ਮਿੱਤਰਾਂ ਦੋਸਤਾਂ ਨੂੰ ਪਤਾ ਲੱਗੇ ਕਿ ਮੈਂ ਨਵੀਂ ਕਾਰ ਲਈ ਏ। ਇਹ ਸੋਚ ਰੱਖ ਕੇ ਪਤਾ ਕੀ ਕੀਤਾ ਉਹਨੇ, ਕਾਰ ਨੂੰ ਨਾ ਬੜੀ ਤੇਜ਼ੀ ਦੇ ਨਾਲ ਸੜਕ ਦੇ ਉੱਤੇ ਭਜਾਉਣਾ ਸ਼ੁਰੂ ਕਰ ਦਿੱਤਾ। ਹੁਣ ਅਚਾਨਕ ਹੋਇਆ ਕਿ ਕਾਰ ਦੀ ਜਦੋਂ ਰੇਸ ਨੱਪੀ ਨਾ, ਕਾਰ ਨੇ ਸਪੀਡ ਫੜੀ ਏ, ਤੇਜ਼ੀ ਨਾਲ ਭਜਾਉਣਾ ਉਹਨੇ ਸ਼ੁਰੂ ਕੀਤਾ ਤੇ ਇੱਕ ਵੱਟਾ ਜ਼ੋਰ ਦੀ ਵੱਜਿਆ, ਇਹਦੀ ਕਾਰ ਦੇ ਨਾਲ ਟਕਰਾਇਆ, ਕਾਰ ਨੂੰ ਸਕ੍ਰੈਚ ਪੈ ਗਏ। ਜਦੋਂ ਵੱਟਾ ਵੱਜਿਆ ਇਹਨੇ ਗੱਡੀ ਨੂੰ ਰੋਕ ਦਿੱਤਾ। ਇੱਕ ਲੜਕਾ ਕੋਲ ਖੜਾ ਜਿਹਨੇ ਪੱਥਰ ਮਾਰਿਆ, ਇਹਨੇ ਉਸ ਬੱਚੇ ਨੂੰ ਫੜ ਲਿਆ ਤੇ ਫੜ ਕੇ ਅਜੇ ਕੁੱਟਣ ਨਹੀਂ ਲੱਗਾ, ਚਪੇੜਾ ਮਾਰਨ ਨਹੀਂ ਲੱਗਾ। ਤੇ ਉਹ ਬੱਚਾ ਪਤਾ ਕੀ ਕਹਿੰਦਾ, ਕਹਿੰਦਾ ਨਾ ਅੰਕਲ ਨਾ, ਮੈਨੂੰ ਨਾ ਮਾਰੋ, ਮੈਨੂੰ ਨਾ ਮਾਰੋ, ਮੈਂ ਗੱਡੀ ਖਿਲਾਰਨੀ ਸੀ, ਪਰ ਗੱਡੀ ਖਿਲਾਰਨ ਦੇ ਲਈ ਕੋਈ ਹੋਰ ਤਰੀਕਾ ਮੇਰੇ ਦਿਮਾਗ 'ਚ ਨਹੀਂ ਆਇਆ। ਮੈਂ ਪੱਥਰ ਮਾਰਿਆ, ਪੱਥਰ ਵੱਜਿਆ ਜ਼ਰੂਰ, ਪਰ ਗੱਡੀ ਖਿਲਾਰਨੀ ਤੁਹਾਡੀ ਇਸ ਵੇਲੇ ਬੜੀ ਜ਼ਰੂਰੀ ਸੀ। ਤੇ ਉਹ ਬੰਦਾ ਪਤਾ ਕੀ ਕਹਿੰਦਾ ਵੀ ਕਿਉਂ ਜ਼ਰੂਰੀ ਸੀ? ਉਹ ਗੁੱਸੇ ਹੋ ਰਿਹਾ, ਖਾਣ ਨੂੰ ਪੈ ਰਿਹਾ ਉਹਨੂੰ ਵੀ ਕਿਉਂ ਜ਼ਰੂਰੀ ਸੀ ਗੱਡੀ ਖਿਲਾਰਨੀ ਮੇਰੀ, ਪੱਥਰ ਕਿਉਂ ਮਾਰਿਆ? ਤੇ ਉਸ ਵੇਲੇ ਉਹ ਬੱਚਾ ਪਤਾ ਕੀ ਕਹਿੰਦਾ, ਮੇਰੀ ਇੱਕ ਅਪਾਹਜ ਭੈਣ ਏ, ਉਹ ਆਪਣੀ ਜਿਹੜੀ 2 ਪਹੀਆਂ ਵਾਲੀ ਕੁਰਸੀ ਹੁੰਦੀ ਏ ਨਾ, ਉਹਦੇ ਤੋਂ ਉਲਟ ਗਈ ਏ, ਤੇ ਮੈਂ ਬੜਾ ਜ਼ੋਰ ਲਾ ਰਿਹਾ ਉਹਨੂੰ ਚੱਕਾਂ, ਪਰ ਮੇਰੇ 'ਚ ਇੰਨੀ ਹਿੰਮਤ ਨਹੀਂ ਮੈਂ ਆਪਣੀ ਉਹ ਅਪਾਹਜ ਅਪੰਗ ਭੈਣ ਨੂੰ ਚੱਕ ਸਕਾਂ। ਇਸ ਕਰਕੇ ਮੈਂ ਤੁਹਾਡੀ ਗੱਡੀ ਨੂੰ ਇਦਾਂ ਖਿਲਾ ਰਿਹਾ। ਤਰੀਕਾ ਭਾਵੇਂ ਮੇਰਾ ਗਲਤ ਸੀ, ਪਰ ਸੋਚ ਮੇਰੀ ਆ ਸੀ ਕਿ ਮੇਰੀ ਭੈਣ ਜਿਹੜੀ ਡਿੱਗੀ ਪਈ ਉਹਨੂੰ ਕੋਈ ਚੱਕ ਦੇਵੇ। ਮੇਰੇ ਕੋਲੋਂ ਗਲਤੀ ਹੋ ਗਈ। ਉਹ ਫਿਰ ਬੰਦਾ ਕਹਿੰਦਾ ਨਾ 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 ਬੇਟਾ ਕੋਈ ਨਹੀਂ,
ਭੈਣ ਕਿੱਥੇ? ਉਹ ਸਾਹਮਣੇ ਕਹਿੰਦਾ ਮੇਰੀ ਭੈਣ ਡਿੱਗੀ ਪਈ। ਇਸ ਬੰਦੇ ਨੇ ਉਸ ਬੱਚੀ ਨੂੰ ਉਠਾਇਆ, ਉਹਦੀ ਕੁਰਸੀ ਸਿੱਧੀ ਕੀਤੀ ਤੇ ਜਦੋਂ ਉਹਨੂੰ ਕੁਰਸੀ ਤੇ ਬਿਠਾਇਆ, ਇਹ ਦੋਵੇਂ ਭੈਣ ਭਰਾ ਇਹਦਾ ਧੰਨਵਾਦ ਕਰਕੇ ਅੱਗੇ ਚਲੇ ਗਏ। ਵੱਟਾ ਵੱਜਣ ਦੇ ਕਰਕੇ ਗੱਡੀ ਦੇ ਉੱਤੇ ਚਿੱਬ ਵੀ ਪੈ ਗਿਆ ਤੇ ਇਸ ਬੰਦੇ ਨੇ ਸਾਰੀ ਜ਼ਿੰਦਗੀ ਉਹ ਚਿੱਬ ਠੀਕ ਨਹੀਂ ਕਰਵਾਇਆ। ਪਤਾ ਕਿਉਂ ਠੀਕ ਨਹੀਂ ਕਰਵਾਇਆ? ਇਸ ਬੰਦੇ ਨੇ ਸਾਰੀ ਜ਼ਿੰਦਗੀ ਉਹ ਚਿੱਬ ਠੀਕ ਨਹੀਂ ਕਰਵਾਇਆ। ਕਿਉਂ ਨਹੀਂ ਕਰਵਾਇਆ? ਕਿਉਂਕਿ ਇਹ ਚਿੱਬ ਮੈਨੂੰ ਹਰ ਵੇਲੇ ਇਹ ਚੀਜ਼ ਦੀ ਯਾਦ ਦਿਵਾਉਂਦਾ ਰਹੇ ਕਿ ਜ਼ਿੰਦਗੀ ਦੇ ਵਿੱਚ ਇੰਨੀ ਤੇਜ਼ੀ ਨਾਲ ਵੀ ਅੱਗੇ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ ਖਿੱਚਣ ਵਾਸਤੇ ਕਿਸੇ ਨੂੰ ਪੱਥਰ ਮਾਰਨਾ ਪਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜ਼ਿੰਦਗੀ ਵਿੱਚ ਇੰਨੀ ਤੇਜ਼ੀ ਨਾਲ ਵੀ ਅੱਗੇ ਨਾ ਵਧੋ ਕਿ ਕੋਈ ਤੁਹਾਡਾ ਧਿਆਨ ਖਿੱਚਣ ਵਾਸਤੇ ਤੁਹਾਨੂੰ ਪੱਥਰ ਮਾਰੇ। ਸੁਣਿਓ ਧਿਆਨ ਨਾਲ, ਮੈਂ ਤਰੱਕੀ ਕਰ ਰਿਹਾ, ਚੰਗੀ ਗੱਲ ਕਰਨੀ ਚਾਹੀਦੀ। ਮੈਂ ਬਿਜ਼ਨਸਮੈਨ ਆ, ਮੈਂ ਤਰੱਕੀ ਕਰ ਰਿਹਾ, ਮੈਂ ਨੌਕਰੀ ਕਰ ਰਿਹਾ। ਅੱਜ ਮੇਰੀ 10,000 ਤਨਖਾਹ ਹੈ, ਮੈਂ 20,000 ਵਾਲੀ ਤਨਖਾਹ ਜਿੱਥੇ ਮਿਲਦੀ ਉੱਥੇ ਨੌਕਰੀ ਕਰਨੀ ਸ਼ੁਰੂ ਕਰਤੀ, ਤਰੱਕੀ ਕਰ ਰਿਹਾ। ਮੇਰੀ ਅੱਗੇ ਇੱਕ ਫੈਕਟਰੀ ਸੀ, ਅੱਜ ਮੈਂ ਇੱਕ ਹੋਰ ਲਾ ਲਈ, ਮੈਂ ਤਰੱਕੀ ਕਰ ਰਿਹਾ। ਪਰ ਇੱਕ ਮੇਰੀ ਗੱਲ ਯਾਦ ਰੱਖਿਓ, ਤਰੱਕੀ ਭਾਵੇਂ ਜਿੰਨੀ ਮਰਜ਼ੀ ਕਰੋ, ਪਰ ਤਰੱਕੀ ਕਰਦਿਆਂ ਕਰਦਿਆਂ ਜਿਹੜੇ ਤੁਹਾਡੇ ਨਾਲ ਦੇ ਨੇ, ਤੁਹਾਡੇ ਨਜ਼ਦੀਕੀ ਨੇ, ਕਦੀ ਵੀ ਉਹਨਾਂ ਨੂੰ ਭੁੱਲਿਓ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਦੀ ਵੀ ਤਰੱਕੀ ਕਰਦਿਆਂ ਕਰਦਿਆਂ ਨਾ ਆਪਣੇ ਨਜ਼ਦੀਕੀਆਂ ਨੂੰ ਭੁੱਲ ਨਾ ਜਾਣਾ ਹੈ ਜੀ। ਆਪਣੇ ਲਈ ਜਿਉਣਾ ਹੀ ਕੇਵਲ ਜ਼ਿੰਦਗੀ ਨਹੀਂ। ਜੇ ਤੁਸੀਂ ਤਰੱਕੀ ਕਰ ਰਹੇ ਹੋ ਨਾ, ਇਹ ਫਿਰ ਸਾਡਾ ਫਰਜ਼ ਬਣ ਜਾਂਦਾ ਹੈ। ਫਰਜ਼ ਕੀ? ਫਰਜ਼ ਕਿ ਹੁਣ ਗੁਰੂ ਨੇ ਮੇਰੀ ਡਿਊਟੀ ਹੋਰ ਵਧਾ ਦਿੱਤੀ ਹੈ। ਜੇ ਮੈਨੂੰ ਤਰੱਕੀ ਮਿਲੀ ਹੈ ਨਾ, ਹੁਣ ਮੈਂ ਵੀ ਇਹੋ ਜਿਹੇ ਕੰਮ ਕਰਾਂ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਨਾਲ ਰੋਂਦੇ ਹੋਏ ਚਿਹਰਿਆਂ ਦੇ ਉੱਤੇ ਮੁਸਕਰਾਹਟ ਆਵੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਮੇਰੀ ਤਰੱਕੀ ਹੋਈ ਹੈ ਨਾ, ਹੁਣ ਮੈਂ ਵੀ ਇਹੋ ਜਿਹੇ ਕੰਮ ਕਰਾਂ। ਮੇਰੇ ਗੁਆਂਢ ਵਿੱਚ ਕੋਈ ਲੋੜਵੰਦ ਹੈ, ਮੇਰੇ ਗੁਆਂਢ ਵਿੱਚ ਕੋਈ ਲੋੜਵੰਦ ਹੈ, ਪੜ੍ਹਨਾ ਚਾਹ ਰਿਹਾ ਪਰ ਫੀਸ ਦੇਣ ਜੋਗੇ ਪੈਸੇ ਨੇ, ਹੁਣ ਮੈਂ ਵੀ ਉਹਦੀ ਹੈਲਪ ਕਰਾਂ। ਗੁਰੂ ਨੇ ਮੈਨੂੰ ਤਰੱਕੀ ਦਿੱਤੀ ਤੇ ਜਿੰਨਾ ਵੀ ਹੋ ਸਕੇ ਇਸ ਚੀਜ਼ ਦਾ ਲਾਭ ਦੂਜੇ ਵੀ ਮੇਰੇ ਕੋਲੋਂ ਪ੍ਰਾਪਤ ਕਰਨ। ਸਿਰਫ ਆਪਣੇ ਲਈ ਜਿਉਣਾ ਜ਼ਿੰਦਗੀ ਨਹੀਂ ਹੁੰਦੀ, ਆਪਣੇ ਲਈ ਤੇ ਜਾਨਵਰ ਵੀ ਜਿਉਂਦੇ ਨੇ, ਆਪਣੇ ਲਈ ਤੇ ਨਿੱਕੀ ਜੀ ਕੀੜੀ ਵੀ ਜਿਉਂਦੀ ਹੈ। ਨਿੱਕੀ ਜੀ ਕੀੜੀ ਵੀ ਜਦੋਂ ਸਰਦੀਆਂ ਦੇ ਵਿੱਚ 2-3 ਮਹੀਨੇ ਕੀੜੀਆਂ ਅੰਦਰ ਚਲੀਆਂ ਜਾਂਦੀਆਂ ਧਰਤੀ ਤੇ 2-3 ਮਹੀਨਿਆਂ ਦੀ ਖੁਰਾਕ ਦਾ ਪਹਿਲੇ ਪ੍ਰਬੰਧ ਕਰ ਲੈਂਦੀਆਂ ਨੇ। ਦੇਖੋ, ਆਪਣੇ ਲਈ ਤੇ ਨਿੱਕੀ ਜੀ ਕੀੜੀ ਵੀ ਜੀ ਰਹੀ ਹੈ। ਤੇ ਜੇ ਤੂੰ ਆਪਣੇ ਲਈ ਕੇਵਲ ਜੀ ਰਿਹਾ, ਗੱਲ ਨਹੀਂ ਹੋ ਬਣਨੀ। ਜੇ ਤੇਰੀ ਤਰੱਕੀ ਹੋ ਰਹੀ ਹੈ ਨਾ, ਆਪਣੀ ਤਰੱਕੀ ਦੇ ਨਾਲ ਨਾਲ ਆਪਣੇ ਸਾਥੀਆਂ ਦਾ, ਆਪਣੇ ਚੰਗੇ ਜਿਹੜੇ ਰਿਸ਼ਤੇ ਨੇ ਉਹਨਾਂ ਦਾ ਵੀ ਖਿਆਲ ਰੱਖ। ਫਿਰ ਗੁਰੂ ਸਾਹਿਬ ਤੇਰੇ ਤੇ ਹੋਰ ਕਿਰਪਾ ਕਰਨਗੇ, ਹੋਰ ਤੈਨੂੰ ਭਾਗ ਲਾਉਣਗੇ। ਕਈ ਮੈਨੂੰ ਕਹਿੰਦੇ ਜੀ ਅਸੀਂ ਬੜਿਆਂ ਦੀ ਮਦਦ ਕੀਤੀ ਕਰੋਨਾ ਦੇ ਟਾਈਮ, ਪਰ ਕਿਸੇ ਨੇ ਸਾਡੀ ਮਦਦ ਦੀ ਕਦਰ ਨਹੀਂ ਪਾਈ। ਉਹ ਇਸ ਵਾਸਤੇ ਮਦਦ ਨਹੀਂ ਕਰਨੀ ਕੋਈ ਸਾਡੀ ਕੀਤੀ ਮਦਦ ਦੀ ਕਦਰ ਪਾਵੇ ਨਾ ਪਾਵੇ। ਮੈਂ ਆਪਣੇ ਚੰਗੇ ਕਰਮ ਬੀਜ ਦਿੱਤੇ ਨੇ, ਅੱਗੋਂ ਉਹਦੇ ਕਰਮ ਨੇ, ਉਹ ਮੇਰੇ ਚੰਗੇ ਕਰਮਾਂ ਦੀ ਕਦਰ ਕਰ ਰਿਹਾ ਨਹੀਂ ਕਰ ਰਿਹਾ। ਮੈਂ ਆਪਣੇ ਚੰਗੇ ਕਰਮ ਬੀਜ ਦਿੱਤੇ ਨੇ। ਦੁਨੀਆ ਮੇਰੇ ਬੀਜੇ ਚੰਗੇ ਕਰਮਾਂ ਦੀ ਕਦਰ ਕਰੇ ਨਾ ਕਰੇ, ਪਰ ਮੇਰਾ ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਉਹਦੇ ਖਾਤੇ ਵਿੱਚ ਮੇਰੇ ਕੀਤੇ ਚੰਗੇ ਕਰਮ ਲਿਖੇ ਜਾ ਰਹੇ ਨੇ। ਸਤਿ ਸ੍ਰੀ ਅਕਾਲ। ਬਸ ਇਹ ਮੇਰੀ ਬੇਨਤੀ ਹੈ, ਬੇਨਤੀ ਆਪਣੇ ਲਈ ਇਕੱਲਾ ਨਾ ਜੀਵੀਏ, ਦੂਜਿਆਂ ਦੇ ਲਈ ਵੀ ਜੀਵੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ, ਸਮਾਜ ਆਪੇ ਹੀ ਸਵਰ ਜਾਏਗਾ। ਉੱਚੀ ਸਾਰੀ ਨਾਰਾ ਬੁਲੰਦ ਕਰੋ, ਬੋਲ ਸਾਰੇ ਰਹੇ ਹੋ ਪਰ ਬੋਲਦੇ ਹੋ ਗੱਜ ਕੇ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 628 ਨੰਬਰ ਅੰਗ ਦੇ ਉੱਤੇ ਦਰਜ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਆਓ ਇਹ ਸ਼ਬਦ ਗਾਈਏ, ਮੇਰੇ ਨਾਲ ਨਾਲ ਸਭ ਨੇ ਕੀਰਤਨ ਕਰਨਾ। ਦਿੱਲੀ ਵਾਲਿਓ ਕੈਮ ਹੋ? ਸਤਿ ਸ੍ਰੀ
ਅਕਾਲ ਸਤਿ ਸ੍ਰੀ ਅਕਾਲ। आओ बड़े प्यार चे ये शब्द गाइए, कोई रसना मंझी ना रहे, बड़े प्यार चे सारे हाजरी लायो जी। तुर की बाणी आई, बोलो तुर की बाणी आई, तिन सगली चिंत मिटाई, तिन सगली चिंत मिटाई, तिन सगली चिंत मिटाई। पढ़ो तुर की बाणी आई, सारे तुर की बाणी आई, तिन सगली चिंत मिटाई, तिन सगली चिंत मिटाई। तन तन श्री गुरु ग्रंथ साहिब जी, तन तन श्री गुरु ग्रंथ साहिब जी, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ संगत बोले बोलो तन तन। वाह। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार ना लाखो धन बाबा ਦੀਪ ਸਿੰਘ ਜੀ। परमेश्वर दिता बन्ना, दुख रोग का डेरा पन्ना, बोलो परमेश्वर दिता बन्ना, दुख रोग का डेरा पन्ना, अनंद करे नर नारी, हर हर प्रभ कृपा तारी, हर हर प्रभ कृपा तारी, हर हर प्रभ कृपा तारी। बोलो तुर की बाणी आई, गज के बोलो जी तुर की बाणी आई, दिन सगली चिंत मिटाई, तिन सगली चिंत मिटाई, तिन सगली चिंत मिटाई। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार ना लाखो ना जी धन बाबा ਦੀਪ ਸਿੰਘ ਜੀ। धन खंडे वालिया, संतों सुख होआ सब थाई, सुख होआ सब थाई,
परम पूरन परमेश्वर रव रघिया सब नीचाई तुर की बाणी आई तिन सगले चिंत मिटाई दयाल पुरख मेरवाना हर नानक साच बखाना पढ़ो तुर की बाणी आई तुर की बाणी आई गज के तिन सगली चिंत मिटाई तिन सगली चिंत मिटाई तिन सगली चिंत मिटाई तुर की बाणी आई तुर की बाणी आई तुर की बाणी आई तुर की बाणी भैणा आई मेरियां बोलो तुर की जी तुर की बाणी आई तुर की बाणी आई तुर की बाणी वीर आई मेरे वीर तुर की बाणी भैणा मेरियां आई तुर की तिन सगली चिंत मिटाई सगली चिंत मिटाई सगली चिंत बोलो। मिटाई सगली चिंत मिटाई तिन सग सुने गुंग जो याखे सो रसना पावई सुने मूड चित लाए चतरता आवई दुख दर्द पाँव निकट न तिन नर के रहे खाओ जो याकी एक बार चौपाई को कहे तुर की बाणी आई तुर की बाणी बोलो वीरो तुर की बाणी आई तुर की बाणी मेरियां बोलो आई तुर की गज्जो गज्जो आनंद सुनो बट पाकी हो सकल मनोरथ पूरे पार परम प्रभ पाया उतरे सगल विसूरे दुख रोग संताप उतरे सुनी सच्ची बाणी संत साजन पैसर से पूरे गुर ते जानी सुनते पुनीत कहते पवित्र सतगुर रघिया पर पूरे बिनवंत नानक गुर चरण लागे बाजे अनहद तूरे बोलो जी तुर की बाणी आई तुर की बाणी आई तुर की बाणी आई तुर की बाणी आई मेरियां तुर की थोड़ा और जोर हाँ। हमारी प्यारी अमृत तारी हमारी प्यारी अमृत तारी गुर ने मुख न मन दे तारी रे दर्शन परसन सरसन हरसन रंग रंगी कर तारी रे खिन्नरम गुरगम हरदम नहजम हर कंठ नानक उर खारी रे जी तुर की
पानी आई, तुर की पानी आई, तुर की बाणी आई, तुर की बाणी आई, तुर की अमृत बाणी खर खर तेरी, सुन सुन होवे परम गत मेरी, जलन बुझी शीतल होए मनुआ, सतगुर का दर्शन पाए जियो, तुर की बाणी आई, बोलो तुर की बाणी आई, तिन सगली चिंत मिटाई, तिन सगली चिंत मिटाई, तिन सगली चिंत मिटाई। वाहिगुरु सारे वाहिगुरु 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 रजो रजो वाहिगुरु वाहिगुरु ਤੁਹਾਡੀ ਆਵਾਜ਼ ਵਾਹਿਗੁਰੂ 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 ਉੱਚੀ ਉੱਚੀ ਵਾਹਿਗੁਰੂ 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 ਹੋਰ ਉੱਚੀ ਵਾਹ 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 ਗੂੰਜਾਂ ਵਾਹਿਗੁਰੂ 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 ਗੱਜੋ ਗੱਜੋ ਵਾਹਿਗੁਰੂ 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 ਹੋਰ ਉੱਚੀ ਵਾਹ 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 ਦਿਓ ਗੂੰਜਾਂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੱਜੋ ਗੱਜੋ ਵਾਹਿਗੁਰੂ 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 ਪ੍ਰਭ ਬਾਣੀ ਸ਼ਬਦ ਸੁਭਾਖਿਆ ਸੁਣੋ ਪੜੋ ਨਿਤ ਪਾਈ ਗੁਰਪੁਰੇ ਤੂੰ ਆਖਿਆ ਗੁਰ ਕੀ ਬਾਣੀ ਆਈ ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਤਿਨ ਸਗਲੀ ਚਿੰਤ ਮਿਟਾਈ ਤਿਨ ਸਗਲੀ ਚਿੰਤ ਮਿਟਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਕੈਮ ਬੈਠੇ ਹੋ ਨਾ? ਸਤਿ ਸ੍ਰੀ ਅਕਾਲ। ਇੱਕ ਕਿਰਪਾ ਕਰ ਦਿਓ, ਮੈਨੂੰ ਪਤਾ ਹੈ ਸਾਰੇ ਅਸੀਂ ਪਰਿਵਾਰਕ ਮੈਂਬਰ ਬੈਠੇ ਹਾਂ। ਜਿਹੜੇ ਰੋਜ਼ ਤੁਸੀਂ ਘਰਾਂ 'ਚ ਜੁੜਦੇ ਹੋ ਉਹਨਾਂ ਨੂੰ ਤੇ ਕਹਿਣ ਦੀ ਲੋੜ ਹੈ ਹੀ ਨਹੀਂ, ਕਹਿਣ ਦੀ ਲੋੜ ਹੀ ਨਹੀਂ। ਜੇ ਹੋ ਸਕਦਾ 2 4 5 10 ਸਰੀਰ ਇਹੋ ਜਿਹੇ ਆਏ ਹੋਣ ਜਿਹੜੇ ਪਹਿਲੀ ਵਾਰੀ ਆਏ ਹੋਣ, ਮੈਂ ਉਹਨਾਂ ਲਈ ਵੀ ਬੇਨਤੀ ਕਰਦਾ ਥੋੜਾ ਜਿਹਾ ਸਮਾਂ ਮੈਂ ਲੈਣਾ ਤੁਹਾਡਾ ਹੋਣਾ, ਤੁਹਾਡੇ ਤੋਂ ਜ਼ਿਆਦਾ ਮੈਂ ਕਹਿਣਾ। ਸਵੇਰੇ ਜਾ ਕੇ ਅੰਮ੍ਰਿਤਸਰ ਸਾਹਿਬ ਫਿਰ ਡਿਊਟੀਆਂ ਭੁਗਤਾਉਣੀਆਂ ਨੇ। ਇੱਥੋਂ ਸਮਾਪਤੀ ਤੋਂ ਬਾਅਦ ਆ ਕੇ ਸਿੱਧਾ ਸਟੇਜ ਤੇ ਬੈਠਾ ਇੱਕ ਕੱਪ ਚਾਹ ਦਾ ਪੀਤਾ ਤੁਹਾਡੀ ਅਸੀਸ ਨਾਲ। ਸਾਰੀ ਦਿਹਾੜੀ ਸਫ਼ਰ ਸੀ, ਇੱਥੇ ਬਹਿ ਗਏ, ਗੁਰੂ ਜੀ ਦੀ ਕਿਰਪਾ ਨੇ ਇੱਥੋਂ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਹੀ ਜਾਣਾ। ਤੇ ਤੁਸੀਂ ਪਰਿਵਾਰਕ ਮੈਂਬਰ ਜਿਹੜੇ ਹੋ, ਮੈਨੂੰ ਪਤਾ ਉਹ ਕਦੀ ਵੀ ਕਾਲੇ ਨਹੀਂ ਪੈਂਦੇ। ਅੰਮ੍ਰਿਤਸਰ ਸਾਹਿਬ ਰਹਿਣ ਸਭਾਈ ਸਮਾਗਮ ਹੁੰਦਾ ਹੈ, ਬਹੁਤ ਸੰਗਤਾਂ ਪਹੁੰਚਦੀਆਂ ਔਰ ਸਭ ਨੂੰ ਪਤਾ ਹੈ ਜੇ ਅਸੀਂ 9 ਵਜੇ ਕੀਰਤਨ ਸ਼ੁਰੂ ਕਰਨਾ ਹੁੰਦਾ ਹੈ ਨਾ ਤੇ 7 ਵਜੇ ਹਾਲ ਸਾਰਾ ਫੁੱਲ ਹੁੰਦਾ ਹੈ ਮਹਾਰਾਜ ਜੀ ਦੀ ਮਿਹਰ ਨਾਲ। 7 ਵਜੇ 2-2 ਘੰਟੇ ਸੰਗਤ ਪਹਿਲੇ ਆ ਕੇ ਬਹਿ ਜਾਂਦੀ, ਸਾਡੀ ਕਿਤੇ ਅੱਗੇ ਜਗ੍ਹਾ ਨਾ ਮਿਲੀ ਜਾਵੇ। ਐਡੀ ਭਾਵਨਾ, ਐਡਾ ਪਿਆਰ ਕਰਦੇ ਨੇ ਸਾਰੇ ਪਰਿਵਾਰਕ ਮੈਂਬਰ। ਤੇ ਮੈਨੂੰ ਉਹੋ ਹੀ ਫੀਲਿੰਗ ਤੁਹਾਡੇ ਚੋਂ ਵੀ ਆ ਰਹੀ ਹੈ, ਕਿਉਂਕਿ ਮੇਲ ਭਾਵੇਂ ਕਈਆਂ ਦਾ ਸਿੱਧੇ ਤੌਰ ਤੇ ਮੇਰੇ ਨਾਲ ਨਹੀਂ ਹੋਇਆ, ਪਰ ਅੰਦਰਲੀਆਂ ਤਾਰਾਂ ਤੇ ਜੁੜੀਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਮੈਂ ਰੋਜ਼ ਤੁਹਾਡੇ ਦਰਸ਼ਨ ਨਹੀਂ ਕਰ ਪਾਉਂਦਾ, ਪਰ ਤੁਸੀਂ ਮੈਨੂੰ ਵੇਖਦੇ, ਮੈਂ ਤੁਹਾਡੀ ਭਾਵਨਾ ਫੀਲ ਕਰ ਲੈਣਾ ਮਹਾਰਾਜ ਜੀ ਦੀ ਮਿਹਰ ਨਾਲ। ਤੇ ਇਹ ਮੇਰੀ ਬੇਨਤੀ ਹੈ, ਜਿਹੜੇ ਕਈ ਨਵੇਂ ਬੈਠੇ ਨੇ ਖਾਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਜਿਹੜੇ ਰੋਜ਼ ਜੁੜਦੇ ਉਹਨਾਂ ਨੂੰ ਵੀ ਕਰਦੇ ਨੇ, ਕਿ ਇੱਕ ਵੀ ਪ੍ਰੇਮੀ ਨੇ ਨਾ ਹੁਕਮਨਾਮਾ ਸੁਣੇ ਤੋਂ ਪਹਿਲੇ ਬਾਹਰ ਨਹੀਂ ਜਾਣਾ। ਇਹ ਦੋਵੇਂ ਹੱਥ ਖੜੇ ਕਰਕੇ ਪਹਿਲੇ ਪ੍ਰੋਮਿਸ ਕਰ ਦਿਓ ਮੇਰੇ ਨਾਲ, ਅਰਦਾਸ ਤੋਂ ਬਾਅਦ ਹੁਕਮਨਾਮਾ। ਕਈਆਂ ਨੇ ਇਦਾਂ ਬਾਹਾਂ ਤਾਂ ਕੀਤੀਆਂ, ਆਨੰਦ ਸਾਹਿਬ ਵੇਲੇ ਭੱਜਣਾ, ਆਨੰਦ ਸਾਹਿਬ ਵੇਲੇ ਨਹੀਂ, ਏਦਾਂ ਨਹੀਂ।
ਪੂਰੀਆਂ ਬਾਹਾਂ ਤਾਂ ਕਰੋ ਸਾਰੇ ਪਿਆਰ ਨਾਲ। ਹਾਂ ਹੁਣ ਲਾਓ ਜਕਾਰਾ। ਸੋਨਿਹਾਲ ਸਤਿ ਸ੍ਰੀ ਅਕਾਲ। ਕਿਉਂਕਿ ਇਹ ਘੜੀਆਂ ਦੁਬਾਰਾ ਨਹੀਂ ਮਿਲਣੀਆਂ। ਇੱਕ ਸੈਕਿੰਡ ਵੀ ਜਿਹੜਾ ਪਹਿਲੇ ਬੀਤ ਗਿਆ ਨੂੰ ਦੁਬਾਰਾ ਕਦੀ ਹੱਥ ਨਹੀਂ ਆ ਸਕਦਾ। ਤੇ ਪੂਰਾ ਪੂਰਾ ਇਸ ਸਮੇਂ ਤੋਂ ਲਾਹਾ ਲਈਏ, ਪੂਰਾ 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 ਪੂਰਾ। ਪਿਤਾ ਜੀ ਮਿਹਰ ਕਰੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਪਹਿਲੇ ਲੰਗਰ ਪ੍ਰਸ਼ਾਦ ਛਕ ਲਿਆ ਚੰਗੀ ਗੱਲ, ਨਹੀਂ ਛਕਿਆ ਮੈਂ ਵੀ ਨਹੀਂ ਛਕਿਆ, ਇਕੱਠੇ ਛਕ ਲਾਂਗੇ ਬਾਅਦ ਚ। ਆਓ ਹੁਣ ਥੋੜਾ ਜਿਹਾ ਮਨਾਂ ਨੂੰ ਟਿਕਾਈਏ, ਗੁਰੂ ਸੇਵਾ ਲਵੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਗੁਰਮੁਖ ਪਿਆਰੇ ਇੱਥੇ ਮਨਾ ਰਹੇ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾਈ ਦਾ ਦਿਨ ਵੀ ਹੈ। ਪ੍ਰਕਾਸ਼ ਪੁਰਬ ਮਨਾ ਰਹੇ। ਇਹ ਸਭ ਨੂੰ ਪਤਾ ਹੈ, ਸਭ ਨੂੰ ਪਤਾ ਹੈ ਕਿ 1604 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਗ੍ਰੰਥ ਨਾਮ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਵਿਰਾਜਮਾਨ ਗੁਰੂ ਪਿਤਾ ਜੀ ਨੂੰ ਕੀਤਾ ਤੇ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਗਏ। ਚੌਰ ਸਾਹਿਬ ਆਪ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਜੀ। ਤੇ ਜਦੋਂ ਪਹੁੰਚੇ ਉੱਥੇ, ਜਦੋਂ ਹੁਕਮਨਾਮਾ ਲੈਣ ਦਾ ਸਮਾਂ ਆਇਆ, ਬਾਬਾ ਬੁੱਢਾ ਸਾਹਿਬ ਜੀ ਨੇ ਲਿਆ ਹੁਕਮਨਾਮਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਇਹ ਪਹਿਲਾ ਹੁਕਮਨਾਮਾ ਆਇਆ। ਅੱਜ ਜਿਹੜੀ ਮੈਂ ਗੱਲ ਮੇਨ ਤੁਹਾਡੇ ਨਾਲ ਕਰਨੀ ਚਾਹ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਹਿਲਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ। ਅੱਜ ਸੰਪੂਰਨਤਾਈ ਦਿਵਸ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਧਿਆਨ ਦੇਣਾ, ਬਾਣੀ ਜਦੋਂ ਸਾਰੀ ਸੰਪੂਰਨ ਹੋਈ ਹੈ। ਮੇਨ ਇਹ ਦਿਨ ਮਨਾਉਣ ਦਾ ਲਾਭ ਤਾਂ ਹੀ ਹੈ ਪਿਆਰਿਓ, ਜੇ ਅਸੀਂ ਆਪਣੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਦਬ ਇੱਥੋਂ ਲੈ ਕੇ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਇੱਥੋਂ ਲੈ ਕੇ ਜਾਵਾਂਗੇ। ਵੇਖੋ ਗੱਲ ਤੇ ਹੁੰਦੀ ਹੈ ਭਾਵਨਾ ਦੀ। ਗੁਰੂ ਨਾਨਕ ਮੇਰਾ ਇੱਕ, ਪਰ ਹਰੇਕ ਦੀ ਭਾਵਨਾ ਵੱਖਰੀ ਵੱਖਰੀ। ਮਾਤਾ ਤ੍ਰਿਪਤਾ ਜੀ ਕਹਿੰਦੇ ਗੁਰੂ ਨਾਨਕ ਪੁੱਤਰ ਹੈ ਮੇਰਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੇਵ ਸਿੰਘ ਜੀ। ਭਾਵਨਾ ਪੁੱਤਰ ਤੱਕ ਰਹੀ। ਪਿਤਾ ਕਾਲੂ ਜੀ ਭਾਵਨਾ ਥੋੜੀ ਹੋਰ ਥੱਲੇ ਚਲੇ ਗਈ। ਪੁੱਤਰ ਨਹੀਂ ਕਹਿੰਦੇ ਤੇ ਕਪੁੱਤਰ ਆ ਗਿਆ। ਮੈਂ 20 ਰੁਪਏ ਵੀ ਦਿੱਤੇ ਵਪਾਰ ਕਰਨ ਵਾਸਤੇ, ਇਹਨਾਂ ਨੇ ਤੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਤਾ। ਭਾਵਨਾ ਹੋਰ ਥੱਲੇ। ਗੁਰੂ ਨਾਨਕ ਇੱਕੋ, ਭਾਵਨਾ ਵੱਖਰੀ ਵੱਖਰੀ। ਬੇਬੇ ਨਾਨਕੀ, ਉਹਨਾਂ ਦੀ ਭਾਵਨਾ ਕੀ ਸੀ? ਇਹ ਨਹੀਂ ਕਹਿੰਦੇ ਗੁਰੂ ਨਾਨਕ ਕੱਲਾ ਵੀਰ ਹੈ ਮੇਰਾ, ਕਹਿੰਦੇ ਇਹ ਵੀਰ ਨਹੀਂ, ਇਹ ਤੇ ਪੀਰ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਤੇ ਪੀਰ ਏ, ਇਹ ਰੱਬ ਏ, ਨਿਰੰਕਾਰ ਏ ਗੁਰੂ ਨਾਨਕ। ਨਿਰੰਕਾਰ ਭਾਵਨਾ ਆ ਬਣ ਗਈ। ਰਾਏ ਬੁਲਾਰ ਜੀ ਦੀ ਵੀ ਭਾਵਨਾ ਰੱਬ ਵਰਗੀ ਬਣ ਗਈ। ਗੁਰੂ ਨਾਨਕ ਰੱਬ ਨੇ। ਪਰ ਕਿੱਡੀ ਹੈਰਾਨਗੀ ਦੀ ਗੱਲ ਏ, ਕੁਝ ਲੋਕ ਇਹੋ ਜਿਹੇ ਵੀ ਸਨ ਜਿਨ੍ਹਾਂ ਨੇ ਪਿਤਾ ਗੁਰੂ ਨਾਨਕ ਨੂੰ ਪੱਥਰ ਮਾਰੇ। ਦੱਸੋ ਉਹਨਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ? ਮਹਾਰਾਜ ਨੇ ਬਾਣੀ 'ਚ ਦਰਜ ਕਰਤਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਉਹਨਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ ਜਿਨ੍ਹਾਂ ਨੇ ਗੁਰੂ ਨਾਨਕ ਜੀ ਨੂੰ ਵੀ ਪੱਥਰ ਮਾਰੇ? ਵੇਖੋ ਗੁਰੂ ਨਾਨਕ ਇੱਕੋ, ਭਾਵਨਾ ਵੱਖਰੀ ਵੱਖਰੀ। ਹੁਣ ਉਹੋ ਹੀ ਗੁਰੂ ਨਾਨਕ ਜਿਹੜੀ ਜੋਤ ਟਿਕਾਉਂਦੇ ਨੇ ਗੁਰੂ ਅੰਗਦ ਸਾਹਿਬ ਦੇ ਅੰਦਰ, ਗੁਰੂ ਅੰਗਦ ਸਾਹਿਬ ਟਿਕਾਉਂਦੇ ਨੇ ਗੁਰੂ ਅਮਰਦਾਸ ਜੀ ਦੇ ਅੰਦਰ ਉਹ ਜੋਤ, ਉਹੋ ਹੀ ਜੋਤ ਕਲਗੀਆਂ ਵਾਲੇ ਬਾਪੂ ਜੀ ਨੇ ਟਿਕਾਈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਉਹੀ ਜੋਤ। ਜਿਵੇਂ ਗੁਰੂ ਨਾਨਕ ਨੂੰ ਮੰਨਣ ਵਾਲਿਆਂ ਦੀ ਭਾਵਨਾ ਵੱਖਰੀ ਵੱਖਰੀ ਸੀ ਨਾ, ਤੇ ਭਾਈ ਲਹਿਣਾ ਜੀ ਵਰਗੇ ਵੀ ਸਨ ਜਿਨ੍ਹਾਂ ਨੇ ਏਡਾ ਇਸ਼ਕ ਕਰ ਲਿਆ ਗੁਰੂ ਨਾਨਕ ਨਾਲ। ਏਡਾ ਇਸ਼ਕ ਇੱਥੋਂ ਤੱਕ ਕਹਿਤਾ ਕਿ ਸਖੀ ਕੋਈ ਕੋਏ ਮੰਝ ਨਿਮਾਣੀ। ਤੂੰ ਬਾਬਾ ਕਿਸੇ ਦਾ ਕੋਈ ਹੋਏਗਾ, ਕਿਸੇ ਦਾ ਕੋਈ, ਪਰ ਮੇਰਾ ਤੇ ਤੇਥੋਂ ਬਿਨਾ ਹੈ ਹੀ ਕੋਈ ਨਹੀਂ। ਹੈ ਜੀ, ਮੇਰਾ ਤੇ ਤੇਥੋਂ ਬਿਨਾ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਭਾਵਨਾ ਵੱਖਰੀ ਵੱਖਰੀ। ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਉਹੀ ਨੇ, ਪਰ ਹਰੇਕ ਬੰਦੇ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਭਾਵਨਾ ਵੱਖਰੀ ਵੱਖਰੀ ਹੈ। ਮੈਂ ਸੱਚ ਕਹਿ ਰਿਹਾ, ਕਈਆਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਤੱਕ ਹੈ, ਇਹ ਆਮ ਗ੍ਰੰਥ ਨੇ। ਕਈਆਂ ਦੀ ਭਾਵਨਾ ਨੀਵੀਂ ਵੀ ਹੈ। ਨੀਵੀਂ ਭਾਵਨਾ ਹੈ ਕਿ ਇਹ ਇੱਕ ਆਮ ਕਿਤਾਬ, ਤਾਂ ਹੀ ਕਈ ਅਲਮਾਰੀਆਂ 'ਚ ਵੀ ਬੰਦ ਕਰਦੇ ਆ ਨਾ। ਕੱਲ ਪਰਸੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ,
ਇੱਕ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੋਰੀ ਦੇ ਵਿੱਚ ਪਾਇਆ ਤੇ ਘੜੀਸ ਕੇ ਖੜ ਰਿਹਾ। ਭਾਵਨਾ ਕਿਤਾਬ ਵਰਗੀ ਹੈ, ਕਿਤਾਬ ਵਰਗੀ ਹੈ ਜੀ, ਸੱਚ ਕਹਿ ਰਹੇ ਹਾਂ। ਕਈਆਂ ਦੀ ਭਾਵਨਾ ਆਮ ਗ੍ਰੰਥ ਵਰਗੀ, ਕਈਆਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਿਤਾਬ ਵਰਗੀ। ਪਰ ਬਾਬਾ ਨੰਦ ਸਿੰਘ ਜੀ ਸੀਨਾ ਠੋਕ ਕੇ ਕਹਿੰਦੇ ਸੀ, ਸੀਨਾ ਠੋਕ ਕੇ ਹਿੱਕ ਤੇ ਹੱਥ ਮਾਰ ਕੇ ਕਹਿਣਾ, ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਕਹਿੰਦਾ, ਕੋਈ ਵਰਕੇ, ਕੋਈ ਸ਼ਾਹੀ, ਕੋਈ ਜਿਲਦ ਕਹਿੰਦਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ ਏ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤੇ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਬਸ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਭਾਵਨਾ ਸਿੱਖ ਕੇ ਜਾਇਓ ਜੀ। ਮੇਰੀ ਬੇਨਤੀ ਏ, ਬੇਨਤੀ ਵੱਧ ਤੋਂ ਵੱਧ ਗੁਰੂ ਜੀ ਦੇ ਉੱਤੇ ਭਾਵਨਾ ਬਣਾਓ, ਗੁਰੂ ਜੀ ਦਾ ਵੱਧ ਤੋਂ ਵੱਧ ਅਦਬ ਕਰੋ, ਵੱਧ ਤੋਂ ਵੱਧ ਭਾਵਨਾ ਬਣਾਓ, ਵੱਧ ਤੋਂ ਵੱਧ ਮਾਲਕ ਪਿਤਾ ਜੀ ਦਾ ਅਦਬ ਕਰੋ। ਔਰ ਜਿੰਨੀ ਭਾਵਨਾ ਬਣਾ ਲੋਗੇ ਨਾ, ਜਿੰਨਾ ਅਦਬ ਕਰੋਗੇ ਗੁਰੂ ਗ੍ਰੰਥ ਸਾਹਿਬ ਦਾ, ਦੁਨੀਆ ਕਈ ਗੁਣਾ ਵਧਾ ਕੇ ਤੁਹਾਡਾ ਅਦਬ ਕਰੇਗੀ। ਹੈ ਜੀ, ਆ ਜਿਹੜਾ ਮੈਂ ਤੁਹਾਨੂੰ ਭਾਇਆ ਹੈ ਨਾ ਹੁਕਮਨਾਮਾ ਸੁਣ ਕੇ ਜਾਇਓ, ਇਹਦੇ 'ਚ ਮੇਰਾ ਨਿੱਜੀ ਲਾਲਚ ਤੇ ਹੈ ਕੋਈ ਨਹੀਂ। ਇੱਕੋ ਹੀ ਲਾਲਚ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਕਰਕੇ ਨਾ ਜਾਏ। ਕਈ ਵਾਰੀ ਹੁੰਦਾ ਚਲੋ 2 ਵਜੇ ਤੱਕ ਪ੍ਰੋਗਰਾਮ ਚੱਲਣਾ, 1 ਵਜੇ ਤੱਕ ਚੱਲਣਾ, ਇੱਕ ਜੱਥਾ ਉੱਠਿਆ, ਕਈ ਵਾਰੀ ਸੰਗਤ ਆਗਿਆ ਲੈ ਕੇ ਚਲੀ ਜਾਂਦੀ। ਹੁਣ ਤੇ ਪਤਾ ਹੀ ਆਨੰਦ ਸਾਹਿਬ ਹੋਣਾ, ਅਰਦਾਸ ਹੀ ਹੋਣੀ, ਹੁਕਮਨਾਮਾ ਹੀ ਹੋਣਾ, ਕਦੀ ਇਦਾਂ ਕੰਡ ਕਰਕੇ ਨਾ ਜਾਏ। ਜਿੰਨਾ ਅਦਬ ਕਰੋਗੇ ਨਾ, ਉਨੀਆਂ ਬਖਸ਼ਿਸ਼ਾਂ ਤੁਹਾਨੂੰ ਮਿਲਣਗੀਆਂ। ਗੁਰੂ ਗ੍ਰੰਥ ਸਾਹਿਬ ਦੇ ਜਦੋਂ ਪਿਤਾ ਜੀ ਦੇ ਸੁਖਾਸਨ ਹੁੰਦੇ ਨੇ ਨਾ ਪਿਆਰਿਓ, ਜਦੋਂ ਉਸ ਸਮੇਂ ਰੌਣਕ ਦੇ ਵਿੱਚ ਤੁਸੀਂ ਖਲੋ ਜਾਓਗੇ ਨਾ, ਗੁਰੂ ਰਾਮਦਾਸ ਪਤਾ ਨਹੀਂ ਤੁਹਾਡੇ ਘਰਾਂ ਦੀਆਂ ਕਿੰਨੀਆਂ ਰੌਣਕਾਂ ਵਧਾਉਣਗੇ। ਇਹ ਤੇ ਉਹ ਜਾਣਦੇ ਆ ਕਿਹੜੇ ਢੰਗ ਨਾਲ ਵਧਾਉਣੀਆਂ, ਇਹ ਤੇ ਉਹਨਾਂ ਨੂੰ ਪਤਾ। ਇਹ ਮੇਰੀ ਗੱਲ ਸੁਣਿਓ ਧਿਆਨ ਨਾਲ। ਜਿੰਨਾ ਅਦਬ ਕਰ ਲੋਗੇ ਨਾ ਗੁਰੂ ਗ੍ਰੰਥ ਸਾਹਿਬ ਦਾ, ਜਿੰਨਾ ਅਦਬ ਕਰ ਲੋਗੇ ਬਾਣੀ ਦਾ, ਉਹਨਾਂ ਸਾਡਾ ਹੀ ਮੁਨਾਫਾ ਹੈ, ਸਾਡਾ ਹੀ ਫਾਇਦਾ ਹੈ, ਸਾਡਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪੂਰੀ ਭਾਵਨਾ ਬਣਾਈਏ। ਇਹ ਜਿੰਨੇ ਵੀ ਗ੍ਰੰਥ ਨੇ, ਸਾਰੇ ਗ੍ਰੰਥ ਨੇ, ਸਾਰੇ ਚੰਗੇ ਨੇ, ਸਤਿਕਾਰਯੋਗ, ਪਰ ਇੱਥੇ ਗੁਰੂ ਪਦਵੀ ਹੈ। ਇਸ ਕਰਕੇ ਸਾਡੀ ਪੂਰੀ ਭਾਵਨਾ ਬਣੇ, ਪੂਰੀ। ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਦਾਂ ਕਹਿਣਾ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਵੇਖੋ ਬਾਣੀ ਦਾ ਅਦਬ, ਬਾਣੀ ਦੀ ਭਾਵਨਾ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਮੇਰੇ ਬਿਰਾਜਮਾਨ ਨੇ। ਪਲੰਗ ਦੇ ਉੱਤੇ ਸਤਿਗੁਰੂ ਨਾ ਬੈਠੇ ਨੇ ਤੇ ਕੁਝ ਸਮੇਂ ਬਾਅਦ ਮਾਲਕ ਪਿਤਾ ਜੀ ਆਰਾਮ ਅਵਸਥਾ 'ਚ ਹੋ ਗਏ। ਇਹਨੇ ਨੂੰ ਸੰਗਤ ਆਈ ਮਾਲਕ ਪਿਤਾ ਜੀ ਦੇ ਦਰਸ਼ਨ ਕਰਨ। ਜਦੋਂ ਆਈ ਸੰਗਤ ਜੀ ਮਾਲਕ ਜੀ ਦੇ ਦੀਦਾਰ ਕਰਨੇ, ਸਿੱਖ ਜਿਹੜਾ ਪਹਿਰੇ ਤੇ ਖਲੋਤਾ ਉਹ ਕਹਿੰਦਾ ਮਾਲਕ ਜੀ ਆਰਾਮ ਵਿੱਚ ਨੇ, ਤੇ ਸੰਗਤਾਂ ਕਹਿੰਦੀਆਂ ਚਲੋ ਇੰਤਜ਼ਾਰ ਕਰਨਾ ਹੈ। ਤੇ ਇੰਤਜ਼ਾਰ ਉਦਾਂ ਬਹਿ ਕੇ, ਖਾਲੀ ਬਹਿ ਕੇ ਕੀ ਕਰਨਾ ਹੈ, ਚਲੋ ਕੀਰਤਨ ਕਰਦੇ, ਬਾਣੀ ਪੜ੍ਹਦੇ ਆ। ਕਈ ਥਾਵਾਂ ਤੇ ਆ ਵੀ ਲਿਖਿਆ ਰਹਿ ਰਾਸ ਸਾਹਿਬ ਜੀ ਦਾ ਪਾਠ ਕਰਨ ਲੱਗ ਪਈਆਂ ਸੰਗਤ। ਕਈਆਂ ਨੇ ਇੱਥੋਂ ਤੱਕ ਲਿਖਿਆ ਕੀਰਤਨ ਕਰ। ਅਸੀਂ ਦੋਵੇਂ ਹਾਲਾਤਾਂ ਵਿੱਚ ਇਹ ਕਹਿ ਲਈਏ ਸੰਗਤ ਬਾਣੀ ਪੜਨ ਲੱਗ ਪਈ। ਹੁਣ ਬਾਣੀ ਪੜ ਰਹੀ ਸੰਗਤ, ਮਹਾਰਾਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਅੰਦਰ ਪਲੰਗ ਦੇ ਉੱਤੇ ਬਿਰਾਜਮਾਨ ਨੇ ਆਰਾਮ ਅਵਸਥਾ ਦੇ ਵਿੱਚ। ਇੱਕਦਮ ਕੰਨਾਂ ਦੇ ਵਿੱਚ ਬਾਣੀ ਦੀ ਪਈ ਆਵਾਜ਼, ਤੇ ਜਦੋਂ ਹੁਣ ਆਵਾਜ਼ ਆ ਰਹੀ ਨਾ ਮਹਾਰਾਜ ਦੇ, ਜਦੋਂ ਨੇਤਰ ਖੁੱਲੇ ਨਾ, ਧਿਆਨ ਇੱਕਦਮ ਉਧਰ ਗਿਆ। ਤੇ ਕੀ ਵੇਖਦੇ ਪਾਤਸ਼ਾਹ ਸਾਈਂ? ਅਸੀਂ ਪਲੰਗ ਤੇ ਲੇਟੇ ਆ ਤੇ ਸੰਗਤਾਂ ਭੁੰਜੇ ਬਹਿ ਕੇ ਭੋਏ ਤੇ ਜ਼ਮੀਨ ਦੇ ਉੱਤੇ ਬਹਿ ਕੇ ਬਾਣੀ ਪੜ ਰਹੀਆਂ ਨੇ। ਉਸ ਸਮੇਂ ਨਾ ਮਹਾਰਾਜ ਗੁਰੂ ਹਰਿਰਾਏ ਸਾਹਿਬ ਏਡੀ ਤੇਜ਼ੀ ਨਾਲ ਉੱਠੇ, ਏਡੀ ਤੇਜ਼ੀ ਨਾਲ ਉੱਠੇ ਕਿ ਮਹਾਰਾਜ ਦਾ ਜਿਹੜਾ ਗੋਡਾ ਹੈ ਨਾ ਉਹ ਪਲੰਗ ਦੀ ਬਾਈ ਦੇ ਨਾਲ ਟਕਰਾਇਆ ਤੇ ਗੋਡੇ ਨੂੰ ਸੱਟ ਵੀ ਲੱਗੀ। ਮਹਾਰਾਜ ਏਡੀ ਤੇਜ਼ੀ ਨਾਲ ਉੱਠੇ। ਹੁਣ ਜਦੋਂ ਸੰਗਤ ਨੇ ਆਹ ਚੀਜ਼ ਵੇਖੀ ਤੇ ਸੰਗਤ ਨੇ ਸਮਾਪਤੀ ਤੋਂ ਬਾਅਦ ਬੇਨਤੀ ਕੀਤੀ, ਸਤਿਗੁਰੂ ਆਪ ਜੀ ਤੇ ਗੁਰੂ ਨਾਨਕ ਦਾ ਰੂਪ, ਨਿਮਰਤਾ ਦਾ ਰੂਪ, ਸਹਿਜ ਅਵਸਥਾ ਦੇ ਮਾਲਕ, ਅੱਜ ਏਡੀ ਕਾਹਲੀ ਕਿਉਂ?
ਕਿ ਪਲੰਗ ਦੀ ਬਾਈ ਤੁਹਾਡੇ ਗੋਡੇ ਨੂੰ ਟਕਰਾਈ, ਤੁਹਾਡਾ ਗੋਡਾ ਵੱਜਿਆ, ਗੋਡੇ ਨੂੰ ਸੱਟ ਲੱਗ ਗਈ, ਅੱਜ ਏਡੀ ਕਾਲੀ ਕਿਉਂ? ਤੇ ਉਸ ਸਮੇਂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੇ ਬਚਨ ਪਤਾ ਕੀ ਕੀਤਾ? ਕਹਿੰਦੇ ਅਸੀਂ ਪਲੰਗ ਤੇ ਆਰਾਮ ਕਰ ਰਹੇ ਸਾਂ, ਸੰਗਤਾਂ ਪਿਆਰ ਨਾਲ ਬਹਿ ਕੇ ਭੋਏ ਤੇ ਬਾਣੀ ਪੜ ਰਹੀਆਂ ਨੇ, ਬਾਣੀ ਪੜਨ ਵਾਲੇ ਥੱਲੇ ਤੇ ਅਸੀਂ ਪਲੰਗ ਤੇ ਬੈਠੇ, ਇਹ ਸਾਡੇ ਕੋਲੋਂ ਬਾਣੀ ਦੀ ਬੇਦਬੀ ਹੋ ਰਹੀ ਸੀ, ਬਾਣੀ ਦੀ ਬੇਦਬੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫਰਮਾਨ ਹੋਆ, ਵਰਸੋ ਕਿਰਪਾ ਧਾਰ। 14, 15, 16 ਸਤੰਬਰ, ਬੁੱਧਵਾਰ, ਵੀਰਵਾਰ ਔਰ ਸ਼ੁੱਕਰਵਾਰ, ਤਿੰਨੋਂ ਦਿਨ ਅੰਮ੍ਰਿਤ ਵੇਲੇ 4 ਤੋਂ 5 ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਰਦਾ, ਆਓ ਅੰਮ੍ਰਿਤ ਵੇਲਾ ਸੰਭਾਲੀਏ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਗੁਰੂ ਰਾਮਦਾਸ ਪਾਤਸ਼ਾਹ ਸਾਈਂ ਦਾ ਇਹ ਬਚਨ ਸੰਭਾਲੀਏ। ਆਓ 3 ਦਿਨ ਇਹ ਅੰਮ੍ਰਿਤ ਵੇਲੇ ਦਾ ਜੋ ਸਮਾਗਮ ਹੈ, ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਹਿਬ ਦੀਆਂ ਖੁਸ਼ੀਆਂ ਲਈਏ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਦੇ ਉੱਤੇ, Facebook ਪੇਜ ਦੇ ਉੱਤੇ ਲਾਈਵ ਵਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ, ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ, ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ।
ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ, ਔਰ ਗੁਰਦੁਆਰਾ ਸਾਹਿਬ ਵੀ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ। 2 ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ, 1-1, 2-2, 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।